ਅਮੀ ਜੀ ਪੁਰਾਣੇ ਦੌਰ ਦੇ ਵਿੱਚ ਨਾ ਪਿੰਡਾਂ ਥਾਵਾਂ ਦੇ ਵਿੱਚ ਅਸੀਂ ਰਹਿੰਦੇ ਸੀ। ਹਾਂਜੀ ਨਿੱਕੇ ਨਿੱਕੇ ਹੁੰਦੇ ਸੀ ਅੰਮੀ ਜੀ। ਹਾਂਜੀ ਅਕਸਰ ਦੇਖਿਆ ਜਾਂਦਾ ਸੀ ਕਿ ਛੋਟੇ ਛੋਟੇ ਬੱਚੇ ਨਾ ਆਪਸ ਦੇ ਵਿੱਚ ਲੜਦੇ ਹੁੰਦੇ ਸੀ, ਭੈਣ ਭਰਾ। ਹਾਂਜੀ ਉਹ ਕਹਿੰਦਾ ਸੀ ਆ ਮੇਰੀ ਮਾਂ ਆ, ਉਹ ਕਹਿੰਦਾ ਨਹੀਂ ਨਹੀਂ ਆ ਮੇਰੀ ਮਾਂ ਆ। ਹਾਂਜੀ ਉਹ ਕਹਿੰਦਾ ਸੀ ਮੇਰਾ ਅੱਬਾ ਆ, ਉਹ ਕਹਿੰਦਾ ਮੇਰਾ ਅੱਬਾ ਆ ਮੇਰਾ ਬਾਬਾ ਆ। ਉਹ ਕਹਿੰਦਾ ਨਹੀਂ ਨਹੀਂ ਮੇਰਾ ਬਾਬਾ ਆ। ਬਾਬਾ ਜੀ ਦੱਸੋ ਤੁਸੀਂ ਮੇਰੇ ਬਾਬਾ ਜੀ ਹੋ ਕਿਹਦੇ ਬਾਬਾ ਜੀ ਹੋ? ਹਾਂਜੀ ਉਹ ਕਹਿੰਦਾ ਨਹੀਂ ਮੈਂ ਪੁੱਤ ਸਾਰਿਆਂ ਦਾ ਬਾਬਾ ਆ। ਸਹੀ ਆ। ਉਹ ਮਾਂ ਨੇ ਕਹਿਣਾ ਲੈ ਪੁੱਤ ਮੈਨੂੰ ਤੇ ਤੁਸੀਂ ਸਾਰੇ ਪਿਆਰੇ ਆ। ਪਿਓ ਨੇ ਕਹਿਣਾ ਪੁੱਤ ਤੁਸੀਂ ਸਾਰੇ ਮੈਨੂੰ ਪਿਆਰੇ ਆ। ਤੇ ਕਿਹਨੇ ਕਹਿਣਾ ਰੁੱਸ ਜਾਣਾ ਨਹੀਂ ਮੇਰੇ ਅੱਬਾ ਜੀ ਤੁਸੀਂ ਜ਼ਿਆਦਾ ਲੱਗਦੇ ਹੋ ਮੇਰੇ, ਤੁਸੀਂ ਬਾਬਾ ਜੀ ਹੋ ਇਹਦੇ ਨਹੀਂ ਹੈਗੇ। ਮਤਲਬ ਇੱਕ ਦੂਸਰੇ ਨਾਲ ਨਾ ਇਹ ਜ਼ਿੱਦਬਾਜ਼ੀ ਹੁੰਦੀ ਸੀ ਕਿ ਮੇਰਾ ਬਾਪ ਬਹੁਤਾ ਆ, ਮੇਰਾ ਬਾਬਾ ਬਹੁਤਾ ਆ। ਪਿਆਰ ਹੁੰਦਾ ਸੀ, ਮੁਹੱਬਤ ਹੁੰਦੀ ਸੀ। ਵਕਤ ਅੰਮੀ ਜੀ ਬਦਲਦਾ ਗਿਆ, ਟਾਈਮ ਗੁਜ਼ਰਦਾ ਗਿਆ, ਪਿੰਡਾਂ ਚੋਂ ਸ਼ਹਿਰਾਂ ਚ ਆ ਗਏ, ਸ਼ਹਿਰਾਂ ਚੋਂ ਅੰਮੀ ਜੀ ਪੈਸੇ ਵੀ ਆ ਗਏ, ਦੌਲਤ ਵੀ ਆ ਗਈ, ਦੂਸਰੇ ਮੁਲਕਾਂ ਚ ਵੀ ਚਲੇ ਗਏ, ਹਰ ਸਹੂਲਤ ਵੀ ਮਿਲ ਗਈ। ਅੰਮੀ ਜੀ ਹੁਣ ਨਾ ਉਹੀ ਬੱਚੇ ਜਵਾਨ ਹੋ ਚੁੱਕੇ ਆ। ਜਿਹੜੇ ਬੱਚੇ ਕਹਿੰਦੇ ਸੀ ਨਾ ਆ ਮੇਰਾ ਬਾਬਾ ਆ, ਉਹ ਦੂਸਰਾ ਕਹਿੰਦਾ ਸੀ ਨਾ ਮੇਰਾ ਬਾਬਾ ਆ, ਤੇ ਆਪਸ ਦੇ ਵਿੱਚ ਲੜ ਪੈਂਦੇ ਸੀਗੇ, ਇੱਕ ਦੂਸਰੇ ਦੇ ਨਹੁੰ ਮਾਰ ਦਿੰਦੇ ਸੀ, ਦੰਦੀ ਵੜ ਦਿੰਦੇ ਸੀਗੇ। ਉਹੀ ਬੱਚੇ ਅੰਮੀ ਜੀ ਜਵਾਨ ਹੋ ਚੁੱਕੇ ਆ। ਅੱਜ ਮਾਂ ਪਿਓ ਨੂੰ ਰੱਖਣਾ ਪਵੇ ਨਾ ਤੇ ਉਹ ਕਹਿੰਦਾ ਮੇਰੀ ਬਹੁਤੀ ਮਾਂ ਨਹੀਂ ਹੈਗੀ, ਇਹ ਤੇਰੀ ਵੀ ਮਾਂ ਆ, ਹੁਣ ਤੂੰ ਸੰਭਾਲ, ਮੈਂ ਬੜਾ ਸਾਂਭ ਲਿਆ ਆ। ਉਹ ਦੂਸਰਾ ਕਹਿੰਦਾ ਮੈਂ ਤੇ ਪਿਓ ਨੂੰ ਸਾਂਭਿਆ ਸੀ, ਪਿਓ ਦੀ ਸਾਰੀ ਖਿਦਮਤ ਮੈਂ ਕੀਤੀ ਹੈ, ਦਵਾਈਆਂ ਉਹਦੀਆਂ ਲਿਆਂਦਾ ਰਿਹਾ, ਮੈਂ ਆਪਣਾ ਫਰਜ਼ ਅਦਾ ਕਰ ਲਿਆ ਆ, ਪਿਓ ਮੇਰੇ ਘਰ ਹੀ ਮਰਿਆ ਆ। ਠੀਕ ਆ, ਮੈਂ ਬਹੁਤਾ ਨਹੀਂ ਹੈਗਾ ਕਿ ਮੈਂ ਹੀ ਉਹਦਾ ਪੁੱਤਰ ਆ, ਤੂੰ ਵੀ ਉਹਦਾ ਪੁੱਤਰ ਆ, ਤੇਰੇ ਤੇ ਵੀ ਖਰਚੇ ਤਾਂ ਤੇਰੇ ਤੇ ਕਰਦਾ ਰਿਹਾ, ਖਿਆਲ ਤੇ ਤੇਰਾ ਕਰਦਾ ਰਿਹਾ ਆ। ਮੇਰੀ ਕੋਈ ਜ਼ਿੰਮੇਦਾਰੀ ਨਹੀਂ ਹੈਗੀ, ਮੇਰੀ ਔਲਾਦ ਵੀ ਆ, ਮੇਰੀ ਬੀਵੀ ਬੱਚੇ ਵੀ ਆ, ਮੈਂ ਘਰ ਵੀ ਚਲਾਣਾ, ਮੈਂ ਇਹਨੂੰ ਕਿੱਥੋਂ ਸਾਂਭਾਂ, ਲੈ ਜਾ ਇਹਨੂੰ ਆਪਣੇ ਨਾਲ। ਅੰਮੀ ਲੜਾਈਆਂ ਇਸ ਵਜ੍ਹਾ ਤੋਂ ਹੁੰਦੀਆਂ ਕਿ ਆ ਤੇਰਾ ਪਿਓ ਆ, ਉਹ ਕਹਿੰਦਾ ਤੇਰਾ ਪਿਓ ਆ। ਉਹੀ ਬੱਚੇ ਅੰਮੀ ਜੀ ਜਿਹੜੇ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਮੇਰਾ ਬਾਪ ਆ, ਉਹ ਕਹਿੰਦਾ ਸੀ ਮੇਰਾ ਬਾਪ ਆ, ਉਹ ਕਹਿੰਦਾ ਸੀ ਮੇਰਾ ਦਾਦਾ ਜੀ ਆ, ਉਹ ਕਹਿੰਦਾ ਸੀ ਮੇਰੀ ਦਾਦੀ ਆ। ਅੰਮੀ ਜੀ ਪਿਆਰ ਘਟਦੇ ਗਏ, ਮੁਹੱਬਤਾਂ ਘਟਦੀਆਂ ਗਈਆਂ। ਗੱਲ ਇਹ ਆ ਕਿ ਕਿਸੇ ਬਜ਼ੁਰਗ ਨੂੰ ਨਾ ਕਿਸੇ ਬੰਦੇ ਨੇ ਚੱਕਿਆ ਮੋਢਿਆਂ ਤੇ ਕਿਤੇ ਸੁੱਟਣ ਚੱਲਾ, ਤੰਗ ਆ ਗਿਆ ਕਿ ਬਾਬਾ ਗੱਲਾਂ ਬੜੀਆਂ ਕਰਦਾ ਰਹਿੰਦਾ ਆ, ਤੇ ਲਿਜਾ ਕੇ ਕਿਸੇ ਨਾਲ ਟੋਏ ਦੇ ਵਿੱਚ ਸੁੱਟਣ ਲੱਗਾ ਨਾ ਅੰਮੀ ਜੀ, ਤੇ ਉਹ ਬਜ਼ੁਰਗ ਕਹਿੰਦਾ ਕਿ ਪੁੱਤਰ ਇੱਥੇ ਨਾ ਮੈਨੂੰ ਸੁੱਟੀ। ਉਹ ਕਹਿੰਦਾ ਬਾਬਾ ਜੀ ਉਹ ਕਿਉਂ, ਅੱਬਾ ਜੀ ਉਹ ਕਿਉਂ? ਕਹਿੰਦਾ ਪੁੱਤਰ ਇੱਥੇ ਕਿ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ, ਮੈਨੂੰ ਥੋੜਾ ਪਰੇ ਕਰਕੇ ਸੁੱਟ ਦੇ। ਉਹਨੂੰ ਸਮਝ ਆ ਗਈ, ਉਹਨੇ ਕਿਹਾ ਅੱਜ ਮੈਂ ਆਪਣੇ ਪਿਓ ਨੂੰ ਸੁੱਟਣ ਲੱਗਾ, ਕੱਲ ਮੇਰੀ ਔਲਾਦ ਨੇ ਵੀ ਮੈਨੂੰ ਇੱਥੇ ਹੀ ਸੁੱਟਣਾ। ਤੇ ਗੱਲ ਹੈ ਭੈਣ ਭਰਾਵੋ, ਅਗਰ ਤੁਸੀਂ ਆਪਣੇ ਮਾਂ-ਬਾਪ ਦੀ ਖਿਦਮਤ ਨਹੀਂ ਕਰਦੇ ਹੈਗੇ, ਕਹਿੰਦੇ ਹੋ ਨਾ ਕਿ ਆ ਤੇਰਾ ਪਿਓ ਆ, ਤੇਰਾ ਮਾਂ ਆ, ਤੇਰਾ ਦਾਦਾ ਆ, ਤੇਰੀ ਦਾਦੀ ਆ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਯਕੀਨ ਕਰੋ ਕਿ ਕੱਲ ਨੂੰ ਤੁਹਾਡੇ ਤੇ ਵੀ ਇਹ ਵਕਤ ਆਣਾ ਆ। ਲਿਹਾਜ਼ਾ ਅਗਰ ਤੁਸੀਂ ਆਪਣੀ ਪੁਰਾਣੀ ਜਿਹੜੀ ਆਉਣੇ ਵਾਲੀ ਜ਼ਿੰਦਗੀ ਆ, ਆਪਣਾ ਜਿਹੜਾ ਬੁਢਾਪਾ ਆ ਅੱਛਾ ਗੁਜ਼ਾਰਨਾ ਚਾਹੁੰਦੇ ਹੋ ਨਾ, ਤੇ ਆਪਣੇ ਮਾਂ-ਬਾਪ ਦੀ ਜਿੰਨੀ ਖਿਦਮਤ ਹੋ ਸਕਦੀ ਆ ਨਾ ਉਨੀ ਖਿਦਮਤ ਕਰ ਲਓ। ਅਗਰ ਤੁਸੀਂ ਆਪਣੇ ਮਾਂ-ਬਾਪ ਨੂੰ ਧੱਕੇ ਦੇ ਕੇ ਮਾਰ ਕੇ ਕੱਢੋਗੇ ਨਾ ਬਾਹਰ, ਤੇ ਕੱਲ ਨੂੰ ਤੁਹਾਡੀ ਔਲਾਦ ਨੇ ਵੀ ਤੁਹਾਡਾ ਖਿਆਲ ਨਹੀਂ ਕਰਨਾ, ਕਿਉਂਕਿ ਇਹ ਉਹੀ ਔਲਾਦ ਆ ਜਿਹੜੀ ਤੁਹਾਨੂੰ ਦੇਖ ਰਹੀ ਆ। ਔਲਾਦ ਜਿਹੜੇ ਬੱਚੇ ਹੁੰਦੇ ਨਾ ਇਹ ਸਿੱਖ ਰਹੇ ਹੁੰਦੇ ਆ। ਉਹ ਤੁਸੀਂ ਦੇਖੋ ਅੰਗਰੇਜ਼ਾਂ ਦਾ ਬੱਚਾ ਅੰਗਰੇਜ਼ੀ ਬੋਲੇਗਾ, ਪੰਜਾਬੀਆਂ ਦਾ ਬੱਚਾ ਪੰਜਾਬੀ ਬੋਲੇਗਾ, ਸਿੰਧੀਆਂ ਦਾ ਸਿੰਧੀ ਬੋਲੇਗਾ, ਸਰਾਇਕੀਆਂ ਦਾ ਸਰਾਇਕੀ ਬੋਲੇਗਾ, ਪਠਾਣਾ ਦਾ ਪਸ਼ਤੋ ਬੋਲੇਗਾ। ਇਹ ਬੱਚੇ ਤੁਹਾਡੇ ਕੋਲੋਂ ਸਿੱਖਦੇ ਆ। ਅਗਰ ਤੁਸੀਂ ਆਪਣੇ ਮਾਂ-ਬਾਪ ਨਾਲ ਬਦਤਮੀਜ਼ੀ ਕਰੋਗੇ, ਕੱਲ ਨੂੰ ਤੁਹਾਡੇ ਬੱਚੇ ਵੀ ਲਿਖ ਲਓਗੇ ਇਹ ਬਦਤਮੀਜ਼ੀ ਕਰਨਗੇ। ਤੇ ਲਿਹਾਜ਼ਾ ਆਪਣੇ ਮਾਂ-ਬਾਪ ਦੀ ਕਦਰ ਕਰੋ, ਇੱਜ਼ਤ ਕਰੋ। ਇਹ ਉਹਨਾਂ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈਗੀਆਂ ਔਰ ਰੋਂਦੇ ਆ, ਮੇਰੀ ਵੀਡੀਓ ਦੇਖ ਦੇਖ ਕੇ ਹਾਏ ਭਰਾਵਾ ਕਰ ਲੈ ਕਦਰ ਜਿੰਨੀ ਕਦਰ ਕਰਨੀ ਆ, ਕਮਾ ਲੈ ਵੀਰਿਆ ਜੰਨਤ। ਔਰ ਰੋ ਰੋ ਕੇ ਥੱਲੇ ਵੱਡੇ ਵੱਡੇ ਕਮੈਂਟ ਕਰਦੇ ਆ, ਯਕੀਨ ਕਰੋ ਦਿਲ ਰੋਂਦਾ ਆ ਉਹਨਾਂ ਨੂੰ ਦੇਖ ਕੇ। ਤੇ ਲਿਹਾਜ਼ਾ ਆਪਣੇ ਮਾਂ-ਬਾਪ ਦੀ ਕਦਰ ਕਰ ਲਓ ਵੀਰਿਓ, ਜ਼ਿੰਦਗੀ ਵੀ ਤੁਹਾਡੀ ਸੰਵਰ ਜਾਏਗੀ, ਆਖਰਤ ਵੀ ਸੰਵਰ ਜਾਏਗੀ। ਤੇ ਮੇਰੇ ਭਰਾ ਜਿੰਨੇ ਵੀ ਹੈ ਦੋਸਤਾਂ ਨੂੰ ਵੀਡੀਓ ਚੰਗੀ ਲੱਗੀ ਆ ਫਾਲੋ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ, ਸ਼ੇਅਰ ਕਰਿਓ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ, ਤੁਹਾਡੀ ਰਾਏ ਬੜੀ ਕੀਮਤੀ ਆ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।